अस्सलाम वालेकुम। ਇਹੋ ਹੀ ਭੈਣ ਨੇ ਜਿਨ੍ਹਾਂ ਨੇ ਕਿਹਾ ਸੀ ਮੇਰੀ 8000 ਤਨਖਾਹ ਹੈ ਤੇ ਮੈਂ ਜਿਹੜਾ ਨਾ ਸਬਰ ਸ਼ੁਕਰ ਕਰ ਲਿਆ। ਹੋਰ ਕਮੈਂਟ 'ਚ ਇੱਕ ਕਮੈਂਟ ਆਇਆ ਸੀ, ਮੈਂ ਨਾਮ ਹੀ ਲਵਾਂਗਾ ਦਿਲ 'ਚ ਬਲਾਕ ਕਰ ਦੇਣਾ। ਆਂਦੇ ਨੇ ਅੱਲਾ ਸਾਨੂੰ ਸਭ ਨੂੰ ਈਮਾਨ ਤੇ ਕਾਇਮ ਰੱਖੇ। ਆਂਦੇ ਸਨ ਪਏ ਕਿ ਤੁਸੀਂ ਇਸ ਇੰਗਲਿਸ਼ ਨਿਜ਼ਾਮੇ ਤਲੀਮ ਦੇ ਖਿਲਾਫ ਨਾ ਬੋਲੋ। ਉਹ ਮੇਰੀ ਭੈਣ ਇਹ ਜਿਹੜੀ ਇੰਗਲਿਸ਼ ਨਿਜ਼ਾਮੇ ਤਲੀਮ 'ਚ ਜਿਹੜੀਆਂ ਕੁੜੀਆਂ ਪੜ੍ਹ ਕੇ ਬਾਹਰ ਨਿਕਲ ਰਹੀਆਂ ਨੇ ਉਹ ਈਮਾਨ ਤੇ ਕਾਇਮ ਨਹੀਂ ਹੈ। ਜਿਹੜੇ ਮੁੰਡੇ ਨਿਕਲ ਰਹੇ ਨੇ ਪੜ੍ਹ ਕੇ ਉਹ ਈਮਾਨ ਤੇ ਕਾਇਮ ਨਹੀਂ ਹੈ। ਤੁਸੀਂ ਇਹ ਕਿਉਂ ਨਹੀਂ ਸਮਝ ਰਹੇ? ਤੁਹਾਡੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਜਿਹੜੀ ਨਸਲ ਨਿਕਲ ਰਹੀ ਹੈ, ਯੂਨੀਵਰਸਿਟੀ ਕਿਸੇ ਵੀ ਯੂਨੀਵਰਸਿਟੀ ਦਾ ਨਾਂ ਲਿਖ ਲਓ, ਉੱਥੇ ਨੱਚਣ ਗਾਣ ਤੋਂ ਇਲਾਵਾ ਉੱਥੇ ਕੁਛ ਨਹੀਂ ਹੋ ਰਿਹਾ। ਨੱਚਣ ਗਾਣ ਔਰ ਵਕਤ ਜ਼ਾਇਆ ਕਰਨ ਤੋਂ ਬਾਅਦ ਉਹ ਜਦੋਂ 22 ਸਾਲ ਨੱਚ ਕੇ ਬਾਹਰ ਨਿਕਲਦੇ ਨੇ, ਨੱਚ ਕੇ ਵਕਤ ਜ਼ਾਇਆ ਕਰਕੇ ਜਦੋਂ ਬਾਹਰ ਨਿਕਲਦੇ ਨੇ ਉਹਨਾਂ ਯੂਨੀਵਰਸਿਟੀਆਂ 'ਚੋਂ, ਉਹਨਾਂ ਨੂੰ ਕੋਈ 20-25 ਹਜ਼ਾਰ ਤੇ ਵੀ ਨਹੀਂ ਰੱਖਦਾ। ਸਿਰਫ ਉਹ ਕੀ ਨੇ, ਇੱਕ ਜ਼ਾਇਆ ਨਸਲ ਹੈ ਅਤੇ ਉਹ ਉਹਨਾਂ ਦਾ ਈਮਾਨ ਦੇ ਨਾਲ ਕੋਈ ਉਹਨਾਂ ਨੂੰ ਕਲਮਾ ਵੀ ਨਹੀਂ ਹੁੰਦਾ ਹੋਣਾ, ਨਮਾਜ਼ ਨਾਲ ਉਹਨਾਂ ਦਾ ਕੋਈ ਤਲਕ ਨਹੀਂ। ਅਤੇ ਤੁਸੀਂ ਆਂਦੇ ਹੋ ਕਿ ਇਹ ਨਿਜ਼ਾਮੇ ਤਲੀਮ ਦੇ ਖਿਲਾਫ ਨਾ ਬੋਲਣ ਨਾਲ ਸਿਰਫ ਦੁਆਵਾਂ ਨਾਲ ਈਮਾਨ ਬਚ ਜਾਣਾ। ਈਮਾਨ ਬਚਣਾ ਹੈ ਆਪਣੀ ਮਾਂ ਬੋਲੀ ਦੇ ਵਿੱਚ ਤਲੀਮ ਦੇ ਕੇ। ਈਮਾਨ ਤੁਹਾਡਾ ਬਚੇਗਾ, ਉਹਦੇ ਨਾਲ ਤੁਹਾਡਾ ਤਹਿਜ਼ੀਬ ਬਚੇਗੀ, ਜ਼ਬਾਨ ਬਚੇਗੀ, ਲਿਬਾਸ ਬਚੇਗਾ, ਤਰੱਕੀ ਹੋਏਗੀ, ਲੋਕ ਹੁਨਰਮੰਦ ਹੋਣਗੇ, ਲੋਕ ਬਾਸ਼ਊਰ ਹੋਣਗੇ। ਦੂਜੇ ਦੀ ਜ਼ਬਾਨ ਦੇ ਵਿੱਚ ਬੇਸ਼ਊਰ ਲੋਕ ਨੇ, ਮਿਊਜ਼ਿਕ ਤੇ ਨੱਚਣ ਡੇ ਨੇ, ਬਸ ਸ਼ਊਰ ਕੋਈ ਨਹੀਂ ਕਿ ਅਸੀਂ ਕਿੱਧਰ ਜਾ ਰਹੇ ਹਾਂ। ਅਤੇ ਜਿਹੜੇ ਆਪਣੀ ਜ਼ਬਾਨ ਨਾਲ, ਆਪਣੀ ਤਹਿਜ਼ੀਬ ਨਾਲ, ਆਪਣੇ ਦੀਨ ਨਾਲ ਮੁਹੱਬਤ ਕਰਦੇ ਨੇ, ਆਪਣੇ ਲਿਬਾਸ ਨਾਲ ਮੁਹੱਬਤ ਕਰਦੇ ਨੇ, ਉਹ ਲੋਕ ਮਜ਼ਬੂਤ ਲੋਕ ਨੇ। ਉਹ ਲੋਕ ਮੁਲਕ ਨੂੰ ਅੱਗੇ ਲੈ ਕੇ ਜਾਣਗੇ। ਉਹਨਾਂ ਲੋਕਾਂ ਨੇ ਤੁਹਾਡਾ ਈਮਾਨ ਬਚਾਉਣਾ ਹੈ। ਅਤੇ ਉਹ ਲੋਕ ਆਪਣੀ ਮਾਂ ਬੋਲੀ ਦੇ ਵਿੱਚ ਤਲੀਮ ਨਾਲ ਤਿਆਰ ਹੁੰਦੇ ਨੇ। ਗੈਰ ਜ਼ਬਾਨ ਦੀ ਤਲੀਮ 'ਚ ਇੱਕ ਗੁਲਾਮ ਜ਼ਿਹਨ ਤਿਆਰ ਹੁੰਦੇ ਨੇ, ਜਿਹੜੇ ਟਰੈਂਡ ਫਾਲੋਅਰ ਹੁੰਦੇ ਨੇ, ਟਰੈਂਡ ਸੈੱਟ ਨਹੀਂ ਕਰਦੇ। ਜਿਹੜੇ ਆਪਣੀ ਜ਼ਬਾਨ, ਤਹਿਜ਼ੀਬ, ਦੀਨ, ਲਿਬਾਸ 'ਤੇ ਫਖਰ ਕਰਨ ਵਾਲੇ ਲੋਕ ਨੇ, ਉਹ ਆਪਣਾ ਨਵਾਂ ਰਿਵਾਜ ਪਾਉਂਦੇ ਨੇ, ਉਹ ਗੁਲਾਮੀ ਦੀਆਂ ਜ਼ੰਜੀਰਾਂ ਤੋੜਦੇ ਨੇ, ਔਰ ਅਸੀਂ ਇਨਸ਼ਾ ਅੱਲਾ ਤਰੋੜਾਂਗੇ।